ਟੇਕ ਲਾਉਣੀ ਸੀ ਮੈਂ ਫ੍ਰਿਜ ਖੋਲ ਕੇ ਟੇਕ ਲਾ ਕੇ ਤੂੰ ਫ੍ਰਿਜ ਖੋਲ ਕੇ ਟੇਕ ਲਾ ਕਰੋਗੇ ਨਾਲ ਚਮੜਨਾ ਉਹ ਤਾਂ ਮੌਸਮ ਆਹੀ ਗੱਲ ਨਹੀਂ अस्सलाम वालेकुम जी, क्या हाल चाल है। उम्मीद है कि सब खैर खैरियत से होंगे, सेहत तबीयत ठीक होगी, बिल्कुल फिट फाट होगा। आपने कहना भाई जी तुसी डेली जगह चेंज कर करके व्लॉग शुरू करते जे तो अज मैं बाबा जी बाहर निकलने लगा सी, मैं क्यों ना इतने बोझ दहलीज च बह के व्लॉग शुरू किया जाए क्योंकि बाहर नज़ारा बहुत हैवी है। माशाल्लाह माशाल्लाह, मतलब जिदा जिदा मौसम चेंज हो रहा है ना, मौसम बाहर मज़े का हो रहा है तो बाबा जी मेरे च एनर्जी आ रही है क्योंकि देखो डेली बाबा जी धुप्पा खत्म, गर्मी है ठीक है, तो नशे वाला मौसम हैवी कि नहीं, मतलब घरों भी यार बाहर निकलने ਨੂੰ ਦਿਲ ਕਰਦਾ। मतलब पहले तो गर्मी इन्नी बेइंतहा ਸੀ ਨਾ ਕਿ ਘਰੋਂ ਨਿਕਲਣ ਨੂੰ ਦਿਲ ਕੋਈ ਨਹੀਂ ਸੀ ਕਰਦਾ। ਹੁਣ ਤੁਸੀਂ ਘਰੋਂ ਨਿਕਲੋ ਬਾਹਰ, ਮੌਸਮ ਵੀ ਠੰਡਾ, ਹਵਾ ਚੱਲ ਰਹੀ ਹੈ, ਬੱਦਲ ਛਾਏ ਨੇ ਬਾਬਾ ਜੀ, ਆਏ ਹਾਏ ਹਾਏ ਲਹਿਰਾਂ ਬਹਿਰਾਂ ਹੋਈਆਂ ਪਈਆਂ ਨੇ ਤੇ ਵੀਡੀਓ ਬਣਾਉਣ ਨੂੰ ਵੀ ਦਿਲ ਕਰਦਾ। 3 ਵਜੇ ਦਾ ਟਾਈਮ ਹੈ ਤਕਰੀਬਨ, ਕੋਈ 3 ਤੋਂ 4 ਵਜੇ ਦਾ ਟਾਈਮ ਹੈ, 3 ਤੋਂ 4 ਕਿਆ ਹਾਂਜੀ 4 ਵਜੇ ਨਾਲ 3:47 ਹੋ ਪਏ ਨੇ, ਲੇਕਿਨ ਧੁੱਪ ਕੋਈ ਨਹੀਂ ਹੈ, ਬਿਲਕੁਲ ਠੰਡਾ ਮੌਸਮ। 2 ਦਫਾ ਹਲਕੀ ਹਲਕੀ ਸੁਬਹ ਦੀ ਬੂੰਦਾਬਾਂਦੀ ਹੋ ਚੁੱਕੀ, ਬੱਦਲ ਹੁਣ ਵੀ ਗਰਜਦੇ ਪਏ ਨੇ, ਕੋਈ ਪਤਾ ਨਹੀਂ ਕਿਸ ਟਾਈਮ ਬਾਰਿਸ਼ ਆ ਜਾਏ। ਦੇਖੋ ਪਾਰਕ 'ਚ ਅਗਲੇ ਬੱਚੇ ਜਿਹੜੇ ਨੇ ਰੌਣਕ ਮੇਲਾ ਲਾਈ ਖਲੋਤੇ ਨੇ ਪੂਰਾ, ਤੇ ਮੇਰੇ ਨੈਟ ਵਾਲੀ ਤਾਰ ਜਿਹੜੀ ਨਾ ਮੇਰੇ ਸਿਰ ਤੱਕ ਆਈ, ਪਤਾ ਨਹੀਂ ਮੇਰਾ ਕਦ ਲੰਮਾ ਹੋ ਯਾਰ ਇਹ ਨੈਟ ਦੀ ਤਾਰ ਤੇ। ਤੁਸੀਂ ਕਿੱਧਰ ਲੋ ਸਾਹਿਬ ਜੀ ਜਿਹੜਾ ਨਾ ਹਵਾ ਲੈਣ ਵਾਸਤੇ, ਨਹੀਂ ਘਰੇ ਹਵਾ ਨਹੀਂ ਹੁੰਦੀ, ਘਰੇ ਪੱਖਾ ਲੱਗਾ ਆ। ਬਾਹਰ ਦੀ ਹਵਾ ਤੁਸੀਂ ਉਹ ਤੋਂ ਖੱਪਾ ਜਿਹਾ ਖੁੱਲ੍ਹਿਆ ਨਾ, ਉੱਤੋਂ ਦੀ ਹਵਾ ਆ ਰਹੀ ਹੈ, ਤੇ ਹੁਣੇ ਬਾਰਿਸ਼ ਆ ਜਾਣੀ ਹੈ, ਤੇ ਫਿਰ ਤੁਹਾਡੀਆਂ ਸਪੀਡਾਂ ਵੇਖਿਆ ਜੇ। ਇਹ ਕੱਲ ਦੇਖੋ, ਕੱਲ ਬਾਰਿਸ਼ ਆਈ ਹੈ ਨਾ, ਠੀਕ ਹੈ ਬਾਰਿਸ਼ ਆਈ ਹੈ ਕੱਲ, ਤੇ ਉਹ ਉੱਥੋਂ ਤੱਕ ਪਾਣੀ ਸੀ, ਉਹ ਜਿੱਥੇ ਪੱਤੇ ਪਏ ਨੇ ਕਾਫੀ, ਮਤਲਬ ਗਿੱਟਿਆਂ ਤੱਕ ਪਾਣੀ ਸੀ ਜਿਸ ਟਾਈਮ ਅਸੀਂ ਪਿੰਡੋਂ ਆਏ ਹਾਂ। ਤੇ ਦੇਖੋ ਹੁਣ ਪਾਣੀ ਇੱਥੋਂ ਥੋੜ੍ਹਾ ਜਿਹਾ ਨਾ, ਮਤਲਬ ਉਹ ਸੁਰਾਖ ਚਿੱਟ ਪਈ ਹੁੰਦੀ ਮੋਸਟਲੀ ਨਾ, ਤਾਂ ਕਿ ਬੱਚਿਆਂ ਦੀ ਗੇਂਦ ਸ਼ੇਂਦ ਨਾ ਵਿੱਚ ਚੱਲ ਜਾਵੇ। ਤੇ ਉਹ ਇਸ ਵਜ੍ਹਾ ਤੋਂ ਇੱਟ ਰੱਖੀ ਗੇਂਦ ਗੂੰਦ ਅੰਦਰ ਚਲੀ ਗਈ ਤੇ ਗਟਰ ਦਾ ਸਿਸਟਮ ਬੰਦ ਹੋ ਜਾਏਗਾ। ਇੱਥੇ ਪਾਣੀ ਜਮ੍ਹਾਂ ਹੋ ਜਾਂਦਾ ਇੱਕ ਦਫਾ ਜਦੋਂ ਬਾਰਿਸ਼ ਥੋੜ੍ਹੀ ਜਿਹੀ ਜ਼ਿਆਦਾ ਸਪੀਡ ਜਾਂਦੀ ਹੈ। ਇੱਥੋਂ ਸੁਬਾਹ ਥੋੜ੍ਹੀ ਜਿਹੀ ਸਫਾਈ ਕਰਕੇ ਗਏ ਆ, ਇੱਕ ਉਹ ਬੂਟਾ ਕਲੀਆਂ ਦਾ ਲਾ ਕੇ, ਉਹ ਬਸ ਉੱਥੇ ਉਹ ਕਲੀਆਂ ਦਾ ਬੂਟਾ ਮੈਨੂੰ ਲੱਗਦਾ ਸ਼ਾਹ ਸਾਹਿਬ ਨੇ ਲਵਾਇਆ, ਤੇ ਉਹ ਓਨੀ ਕਿ ਸਫਾਈ ਕਰ ਗਏ ਨੇ, ਜਦੋਂ ਕੂੜੇ ਵਾਲਾ ਆਇਆ ਨਾ ਉਹਦਾ ਸਫਾਈ ਕਰਦੇ ਪਏ ਸੀ, ਬਾਕੀ ਸਾਰਾ ਛੱਡ ਗਏ। ਇੱਥੇ 4 ਦਿਨ ਮੱਝਾਂ ਛੱਡੀਆਂ, ਹੁਣ ਮੈਂ ਕਹਿੰਦਾ ਵੇਖੋ ਹੁਣ ਹਰਾ ਭਰਾ ਹੋਇਆ ਪਿਆ। ਬੇਰੀ ਬੜੀ ਉੱਗੀ ਪਈ, ਉਹ 400 ਬੇਰੀ ਉੱਗੀ ਪਈ ਉੱਥੇ। ਮੇਰੀ ਨਾ ਇਹ 400 ਨਹੀਂ ਕਿ ਇੱਕ ਹੀ ਨਹੀਂ ਇੱਕ ਨਹੀਂ ਗਈ, ਉਹ ਦੇਖੋ ਕਿੰਨੀਆਂ ਬੇਰੀਆਂ ਹੋ ਗਈਆਂ ਪਈਆਂ, ਇੱਕ ਬੇਰੀ ਕੋਈ ਨਹੀਂ ਹੈ। ਬੇਰੀ ਸੀ ਤੇ ਉੱਤੇ ਮਿੱਟੀ ਪਾ ਦਿੱਤੀ ਤੇ ਉਹ ਫਿਰ 400 ਨਾ ਜੀ ਇੱਕ ਬੇਰੀ ਕਿੱਥੋਂ ਹੈ, ਇੱਕ ਬੇਰੀ ਹੁੰਦੀ ਤੇ ਇੰਨੀਆਂ ਥੋੜੀ ਹੋਣਾ ਸੀ। ਹਾਏ ਅੱਲਾ, ਬੇਰੀ ਦੀਆਂ ਸ਼ਾਖਾ ਇੱਕੋ ਤਾਂ, ਇੱਕ ਉਹ ਕੇਲਾ ਵੀ ਉੱਗਿਆ ਪਿਆ, ਉਹ ਪਰਲੇ ਪਾਸੇ ਮੈਂ ਦੇਖਿਆ ਕੰਬ ਵੀ ਉੱਗਿਆ ਅੱਜ, ਕੇਲਾ ਉਹ ਕੇਲੇ ਦਾ ਬੂਟਾ ਉਹ ਸਾਹਮਣੇ ਬਿਲਕੁਲ ਟੋਏ 'ਚ। ਇਹ ਚੈੱਕ ਕਰੋ, ਹਲਦੀ ਨਹੀਂ, ਹਲਦੀ ਇੱਥੇ ਕਿੱਥੋਂ ਆ ਗਈ, ਕੇਲੇ ਦਾ ਬੂਟਾ। ਅੱਛਾ, ਇੱਕ ਮਿੰਟ, ਟੋਏ 'ਚ ਸੁੱਟਿਆ ਹੋਣਾ ਉਹ ਕਿਸੇ ਕੂੜਾ, ਜਾਂ ਤੇ ਹਲਦੀ ਹੈ ਤੇ ਜਾਂ ਕੇਲੇ ਦਾ ਬੂਟਾ, ਲੇਕਿਨ ਘਾਸ਼ਾ ਬੜਾ ਹਰਾ ਭਰਾ ਪਿਆ, ਲਹਿਰਾਂ ਬਹਿਰਾਂ ਪਈਆਂ। ਆਏ ਹਾਏ 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 ਹਾਏ, ਵੀ ਦਾ ਹੋਣਾ ਵਾ। ਅਰਬੀ, ਹਾਂ ਇੱਥੇ ਅਰਬੀ ਇੱਥੇ ਹੀ ਹੋਣੀ ਸੀ ਨਾ, ਸਾਰਾ ਕੁਝ ਇੱਥੇ ਹੀ ਹੋਣਾ, ਆਪਣੇ ਇੱਥੇ ਸਾਹਮਣੇ ਹੀ ਹੋਣਾ ਬੂਹੇ ਦੇ। ਸੁਹਾਨੀ ਜੀ ਇੱਕ ਕਲੀ ਖਿਲੀ ਆਏ, ਨਿੰਬੂ ਨਹੀਂ, ਨਿੰਬੂ ਨੂਬੂ ਕਿੱਥੇ, ਆ ਸ਼ਰਟ ਮੈਨੂੰ ਵੱਡੀ ਵੱਡੀ ਲੱਗਦੀ, ਨਿੰਬੂ ਕਿੱਥੇ ਹੈ, ਤੇ ਉਹ ਮਸੰਮੀਆਂ ਦਾ ਬੂਟਾ ਹੈ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਫੋਕਸ ਕਿਉਂ ਨਹੀਂ ਹੋ ਰਿਹਾ? ਮਰੂਦ ਵੀ ਨਹੀਂ ਛੱਡਿਆ ਕੋਈ, ਹੁਣ ਨਵਾਂ ਬੋਰ ਲੱਗਣ ਦਿਆ। चेक करो बाबा जी कली का नज़ारा। रेशमा ये आपके लिए, रेशमा देखो बाहर बैठ के, अगली रेशमा मौसम इंजॉय कर रही है। चलो उठो चलिए अंदर। कबूतर भी देखो, कबूतर चढ़ के बैठे, तो हवा अंदर किहड़ा हवा नहीं लगती, अंदर पक्खा चला लो। ਅੰਦਰ ਹੁਣ ਤੇ ਮੌਸਮ ਵੈਸੇ ਵੀ ਪੱਖੇ ਵਾਲਾ ਹੈ, ਹੁਣ ਤੇ ਮੌਸਮ ਪੱਖੇ ਵਾਲਾ ਫਿੱਟ ਹੋਇਆ ਪਿਆ। ਤੂੰ ਮੇਰਾ ਤਾਂ ਨਾ ਕਸੂਮਰ ਬਣਾਤਾ, ਕੁਚੁੰਮਰ ਬਣਾਤਾ ਕੈਦ ਕਰਕੇ, ਕੈਦ 'ਚ ਬੰਦਾ ਠੀਕ ਰਹਿੰਦਾ। ਤਿੰਨੇ ਨਿੰਮਾਂ ਇੱਕ ਦੂਸਰੇ ਦੇ ਨਾਲ ਜੁੜ ਗਈਆਂ ਨੇ, ਹੁਣ ਇਹਨਾਂ ਦਾ ਕੁਛ ਨਾ ਕੁਛ ਕਰਨਾ ਪੈਣਾ। ਹਾਂ ਹੈ ਤਾਂ ਕੁਛ ਨਹੀਂ, ਚਲੋ ਉਹ ਸੱਚ ਮੈਂ ਡਾਕਟਰ ਵੱਲ ਜਾਣਾ ਸੀਗਾ, ਤੇ ਤੁਸੀਂ ਵੀ ਜਾਣਾ, ਤੁਹਾਡੇ ਵੀ ਉਹਨੇ ਕਿਹਾ ਸੀ ਟੈਸਟ ਕਰਨੇ ਨੇ, ਕੁਛ ਟੈਸਟ ਰਹਿੰਦੇ ਨੇ, ਤੇ ਬਾਅਦ 'ਚ ਪੈਣ ਵਾਲੀ ਆ, ਭਿੱਜਣਾ ਵਾ। ਕੁਛ ਨਹੀਂ, ਭਿੱਜਣ ਦਾ ਆਪਣਾ ਮਜ਼ਾ, ਇਹ ਦਿਨ ਇੰਜੋਇਮੈਂਟ ਵਾਲੇ ਹੁੰਦੇ ਨੇ, ਇਹਨਾਂ ਦਿਨਾਂ ਦਾ ਆਪਣਾ ਮਜ਼ਾ, ਇੰਜੋਏ ਕਰੋ। ਭਿੱਜਣਾ ਕੱਲ ਪਏ ਆ, ਤੂੰ ਤੇ ਆਵਾਜ਼ ਆ ਰਹੀ ਜਾਈ ਮੇਰੀ ਕੱਲ ਦੀ, ਤੇ ਅੱਜ ਹੁਣ ਨਹੀਂ ਭਿੱਜਣਾ। ਓਕੇ ਸਹੀ ਹੈ ਬਾਬਾ ਜੀ, ਬੱਚੇ ਆਪਣਾ ਇੰਜੋਏ ਕਰਨ ਲੱਗੇ ਹੋਏ ਨੇ ਫੁੱਲ ਹਿਸਾਬ ਨਾਲ। ਮੈਂ ਕਿਹਾ ਮੈਂ ਝੂਲੇ ਦੇ ਉੱਤੇ ਚੜ੍ਹਦੇ ਉੱਤੇ ਚੜ੍ਹਿਆ, ਮੈਂ ਜਿਉਂ ਦੀ ਹਾਲਾਤ ਨਜ਼ਰ ਆ ਰਹੀ, ਮੈਂ ਕਹਿੰਦਾ ਮੇਰੇ ਇੱਕ ਪੈਰ ਦਾ ਭਾਰ ਨਹੀਂ ਸਹਿਣਾ। ਜੀ ਸੁਲਝਾਨ ਨੇ ਮੈਨੂੰ ਨਵੀਂ ਟੈਨਸ਼ਨ ਦੇ ਦਿੱਤੀ। ਸੁਲਝਾਨ ਨੇ ਬਾਬਾ ਜੀ ਮੈਨੂੰ ਕਿਹਾ ਕਿ ਤੂੰ ਭੱਜ ਕੇ ਜਾ, ਮੇਰਾ ਪੁੱਤਰ ਮੇਰਾ ਪੁੱਤਰ ਭੱਜ ਕੇ ਜਾ ਕੇ ਨਾ ਕੋਈ ਖਾਣ ਪੀਣ ਨੂੰ ਲਿਆ, ਸਬਜ਼ੀ ਲਿਆ ਜਲਦੀ, क्योंकि सब्जी ने तो बाहर बारिश आने वाली है, मौसम बहुत ज़्यादा खराब वाला। बेबे को आ गया दोस्त, हम बेबे अपने दोस्तों को नहीं उठने वाली, हम बेबे अंदर अपने दोस्तों नाल आवे गपशप, तो मैं जाके भज के लिया सब्जी पहले। चलो नाल ਨਾਲ ਚੱਲਾਂ, ਲਾ ਲਓ ਚੱਕਰ ਲਾਉਣਾ, ਲੈ ਕੇ ਆਵੇਂ ਹਟ ਕੇ ਚੱਲ। ਤੁਸੀਂ ਰਹਿਣ, ਤੁਹਾਡੇ ਜਾਣ ਦਾ ਕੋਈ ਇਰਾਦਾ ਨਹੀਂ ਹੈ, ਤੁਸੀਂ ਰਹਿਣ ਦਿਓ। ਹਾਂਜੀ ਚਾਦਰ ਲੈ ਕੇ ਆ, ਤੇ ਇਹ ਕਰ ਤੇ ਉਹ ਕਰੇ, ਤੇ ਤੁਸੀਂ 2 ਘੰਟੇ ਦੇ ਚ ਲਾ ਦੇਣੇ, ਉੱਥੇ ਮੀਂਹ 'ਚ ਵੀ ਭੇਜਣਾ, ਠੀਕ ਹੈ, ਭੇਜ ਕੇ ਬਾਅਦ 'ਚ ਬਦਨਾਮੀ ਹੋਣੀ ਦੇਣੀ, ਦੇ ਨਾਲ ਚੰਗਾ ਨਹੀਂ, ਮੈਂ ਇਕੱਲਾ ਜਾ ਕੇ ਲਿਆ। ਕੋਈ ਰਾਤ ਸ਼ਾਦ ਵੀ ਕਰ ਲਓ ਜੀ, ਇਹਦੇ 'ਚ 1200 ਪੂਰਾ ਹੀ ਕਰ ਦਿੱਤਾ।
ਟੈਨਸ਼ਨ ਨਾ ਲੈ ਬਸ ਹਾਲੋ ਤੁਸੀਂ ਆਖੋਗੇ ਜੀ ਉੱਥੋਂ ਦੇ ਸ਼ੈਫ ਵੀ ਹੋ ਗਏ ਨੇ ਆਪਣੇ। ਵੇਖੋ ਗੇਟ ਖੁੱਲਾ ਸੀ, ਮੈਂ ਸਿੱਧੀ ਅੰਦਰ ਐਂਟਰੀ ਮਾਰੀ, ਮੈਂ ਕਿਹਾ ਸੀ ਮੈਂ ਮੀਂਹ ਚ ਭੇਜਣਾ, ਸਾਰਾ ਨਵਾਤਾ ਤੇ ਮੈਂ ਅੰਦਰ ਐਂਟਰ ਹੋਇਆ ਤੇ ਅੱਗੋਂ ਹਾਸੇ ਨਹੀਂ ਰੁਕਦੇ ਪਏ ਨਵਾਬ ਸਾਹਿਬਾਂ ਦੇ। ਵਾਹ ਵਾਹ, ਹੱਸੋ 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 ਹੱਸੋ। ਮੈਂ ਐਸੇ ਵਾਸਤੇ ਗੇਟ ਖੋਲ ਕੇ ਬੈਠੀ ਸੀ, ਮੈਂ ਕਿਹਾ ਡੁੱਬ ਕੇ ਆਉਣਾ ਹੁਣ ਇਹਨੇ। ਮੈਂ ਕੱਲ ਨਵੀਂ ਸ਼ਰਟ ਪਾਈ ਤੇ ਕੱਲ ਐਸਾ ਪਿਆ ਮੀਂਹ ਦੇ ਵਿੱਚ, ਮੀਂਹ ਹੋ ਗਿਆ ਤੇ ਅੱਜ ਪਾਈ ਹੈ। ਠੀਕ ਹੈ, ਮੈਂ ਸਾਰੇ ਸ਼ਾਮਾਂ ਲੈ ਲਈਆਂ ਸੀਗੀਆਂ, ਮੈਂ ਸਹੀ ਪਹੁੰਚ ਜਾਣਾ ਸੀ ਘਰੇ। ਗੋਸ਼ਤ ਨੇ ਤੁਹਾਡੇ ਲੇਟ ਕਰਾਇਆ, ਗੋਸ਼ਤ ਨੇ ਲੱਗਦਾ ਵੀ ਸ਼ਹਿਰ ਹੜਤਾਲ, ਸਾਰਾ ਸ਼ਹਿਰ ਬੰਦ ਆ। ਉਹ ਕਾਹਦੀ ਹੜਤਾਲ ਆ, ਪਤਾ ਨਹੀਂ ਕਾਦੀ ਹੜਤਾਲ ਆ, ਸਾਰਾ ਸ਼ਹਿਰ ਬੰਦ ਆ, ਕਿਤੇ ਇੱਕੀ ਦੁੱਕੀ ਦੁਕਾਨ ਖੁੱਲੀ ਹੈ। ਗੋਸ਼ਤ ਲੱਭ ਕੇ ਮੈਂ ਖੱਪ ਗਿਆ ਤੇ ਬਸ ਜਾ ਗੋਸ਼ਤ ਲੱਭਦਾ, ਗੋਸ਼ਤ ਦੇ ਚੱਕਰਾਂ ਭੇਜਿਆ ਤੇ ਹੁਣ ਵੇਖੋ ਮੈਂ ਘਰੇ ਪਹੁੰਚਿਆ ਵਾਂ, ਅਜੇ ਐਂਟਰ ਹੋਇਆ ਤੇ ਬਾਰਿਸ਼ ਸਾਰੇ ਸ਼ਹਿਰ ਚੇਂਜ ਨਹੀਂ ਹੋਣ ਡਈ। ਨਹੀਂ ਉਹ ਹਾਊਸਿੰਗ ਸਕੀਮ ਬੀ ਕੋਲੋਂ ਹੋਣ ਡਈ ਇੱਧਰ ਨੂੰ, ਪਰੇ ਮੱਠੀ ਆ ਇੱਥੇ ਅੱਜ ਤੋਂ ਸਾਰਾ ਸਿਟੀ ਸ਼ੁਰੂ ਹੁੰਦੀ ਨਾ। ਠੀਕ ਹੈ, ਇੱਥੇ ਆ ਕੇ ਫੁੱਲ ਤੇਜ਼ ਆ, ਇਧਰੋਂ ਬਾਰਿਸ਼ ਫੁੱਲ ਤੇਜ਼ ਆ, ਇਧਰ ਨੂੰ ਪਰੇ ਤੇ ਐਵੇਂ ਇੱਕੀ ਦੁੱਕੀ ਟਾਵੇਂ ਕਣੀ ਸ਼ਣੀ। ਇੱਕੋ ਵਾਰੀ ਦੋ ਬਸ ਮੈਨੂੰ ਨਹਾਉਣਾ ਸੀ, ਉਹ ਘੜੀ 'ਚ ਵੀ ਪਾਣੀ ਪੈ ਗਿਆ ਹੋਣਾ। ਉਹ ਤੇਰੀ ਖੈਰ ਘੜੀ ਐ ਪੂੰਝੇ ਫੜ ਘੜੀ ਸਾਡੀ ਨਵੀਂ ਘੜੀ ਆਈ ਹੈ, 4 ਦਿਨ ਚਾਰ ਨਾਲ ਹੀ ਲੈ। ਹੁਣ ਮੇਰੇ ਭੇਜਣ ਦੀ ਦੇਰ ਸੀ, ਮੈਂ ਭੇਜਦਾ ਗਿਆ ਤੇ ਬਾਬਾ ਜੀ ਨਾਲ ਹੀ। ਹਾਂ ਇਹ ਵਾਟਰਪ੍ਰੂਫ ਨਹੀਂ ਗੀ, ਇਹ ਐਪਲ ਦੀ ਨਹੀਂ ਗੀ, ਇਹ ਇਹਦੇ 'ਚ ਪਾਣੀ ਨਹੀਂ ਪੈਂਦਾ, ਸਿਰਫ ਐਪਲ ਵਾਟਰਪ੍ਰੂਫ ਇਸ ਟਾਈਮ ਹੈ, ਬਾਕੀ ਸਾਰੀਆਂ ਕੋਈ ਵਾਟਰਪ੍ਰੂਫ ਨਹੀਂ ਹੈ। ਲਓ ਜੀ ਬਾਰਿਸ਼ ਹਲਕੀ ਹੋ ਗਈ ਹੈ, ਬਸ ਕੱਪੜੇ ਗਿੱਲੇ ਕਰਾਉਣੇ ਸੀਗੇ, ਨਹਾਉਣਾ ਸੀ ਮੈਨੂੰ। ਮੇਰੀ ਸ਼ਰਟ ਮੈਂ ਜਿਹੜੀ ਡੇਲੀ ਪਾਣਾ, ਸਾਰੀਆਂ ਤੇ ਆਸ਼ਿਕ ਮੇਰੇ ਤੇ ਹੀ ਆਸ਼ਿਕ ਹੁੰਦੇ ਨੇ। ਉਹ ਬਦਲ ਨੇ ਕਿ ਮੇਰੇ ਰੰਗ ਦੀ ਸ਼ਰਟ ਪਾਈ ਹੈ ਤੇ ਮੈਂ ਅੱਜ ਕਿਉਂ ਨਾ ਭੇਜ। ਹਾਂ ਕੀ ਨਾ ਰਿਮਝਿਮ ਪੈਂਦੀਆਂ ਕਰੀਆਂ ਸਾਵਣ ਹਾਰ। ਠੀਕ ਹੈ, ਉੱਠੋ ਹਲਵਾ ਬਣਾਓ, ਨਾਲੇ ਚਾਹ ਕੀ ਕਰੋ ਬਰਸਾਤ। ਹਲਵਾ ਕਾਹਨੂੰ ਤੇਲ ਖਾ ਲਿਆ ਖਾਦਾ। ਮੈਂ ਤੁਹਾਡੇ ਲਈ ਇੰਨੀਆਂ ਕੁ ਸਬਜ਼ੀਆਂ ਲੈ ਆਇਆ ਨਾ, ਮੈਂ ਸਬਜ਼ੀ ਕਰਦਾ, ਹਰ ਇੱਕ ਸਬਜ਼ੀ ਲਿਆਂਦੀ। ਹੁਣ ਤੁਹਾਡੇ ਕੋਲ 15 ਦਿਨ ਨਹੀਂ ਮੁੱਕਣੀਆਂ, ਇੰਨੀਆਂ ਕੁ ਸਬਜ਼ੀਆਂ ਲਿਆਤੀਆਂ ਮੈਂ ਤੁਹਾਨੂੰ ਦਿਖਾਣਾ ਕਿਹੜੀ ਸਬਜ਼ੀ ਲਿਆਇਆ ਮੈਂ ਅੱਜ। ਮੈਂ ਅੱਜ ਲਿਆਇਆ ਜੀ ਸ਼ਿਮਲਾ ਮਿਰਚ, ਗੋਭੀ, ਟਿੰਡੇ, ਆਲੂ, ਹਰੀ ਮਿਰਚ, ਟਮਾਟਰ। ਮੈਂ ਕਿਹਾ ਸ਼ਾਇਦ ਖਤਮ ਹੋ ਟਮਾਟਰ, ਉਸ ਤੋਂ ਬਾਅਦ ਖੀਰੇ, ਉਸ ਤੋਂ ਬਾਅਦ ਨਿੰਬੂ, ਉਸ ਤੋਂ ਬਾਅਦ ਹੋਰ ਕੀ ਰਹਿ ਗਿਆ, ਕਰੇਲੇ। ਸਾਰੀਆਂ ਕੱਚੀਆਂ ਕੱਟ ਕੇ 9 ਛਾਵਾਂ ਲਿਆ, 9 ਛਾਵਾਂ ਕਰੇਲੇ, ਸੇਬ ਕੱਚੀਆਂ ਕੱਟ ਕੇ ਨਾ ਉੱਤੇ ਨਿੰਬੂ ਚੋੜ ਕੇ ਬਸ। ਆ ਬੁੜੀਆਂ ਤੇ ਪਕਾਉਣ ਤੋਂ ਮਰਦੀਆਂ ਰਹਿੰਦੀਆਂ, ਪਤਾ ਨਹੀਂ ਇਹ ਕਿਦੋਂ ਦਿਨ ਹੋਣਾ ਜਿੱਦਣ ਬੁੜੀਆਂ ਨੇ ਬਾਬਾ ਜੀ ਪਕਾਉਣ ਤੋਂ ਹੱਸਣਾ। ਅੱਜ ਜਦੋਂ ਦੀਆਂ ਸੱਚੀ ਬਾਰਿਸ਼ਾਂ ਆਈਆਂ ਨਾ, ਮੈਂ ਤਾਂ ਕੱਪੜੇ ਚੇਂਜ ਕਰਨ ਤੇ ਰਹਿਣਾ ਸਾਰਾ ਦਿਨ, ਕੱਪੜੇ ਚੇਂਜ। ਚਲੋ ਹੁਣ ਕਰ ਹੀ ਰਹੇ ਤੇ ਹੁਣ ਦੱਸ ਦਿਓ ਫਿਰ ਭਰਾ ਤੁਹਾਡਾ ਕਿਵੇਂ ਦਾ ਲੱਗ ਰਿਹਾ। ਆਹ ਢਿੱਡ ਛੇੜ ਘਟ ਰਿਹਾ, ਡਾਈਟਿੰਗਾਂ ਫੁੱਲ ਕਰ ਰਿਹਾ ਭਰਾ ਤੁਹਾਡਾ, ਸਮਾਰਟ ਹੋ ਰਿਹਾ ਸਮਾਰਟ। ਟੈਨਸ਼ਨ ਲੈਣੀ, ਮੈਂ ਹੁਣ ਤੁਹਾਨੂੰ 2-3 ਮਹੀਨਿਆਂ 'ਚ ਹੈਂਡਸਮ ਹੋ ਕੇ ਦਿਖਾਣਾ। ਬਸ ਇਹ ਵਾਲਾ ਉਹਨੂੰ ਕੰਮ ਖਰਾਬ ਨਾ ਹੁੰਦਾ ਤੇ ਮੈਂ ਕਹਿੰਦਾ ਹਜੇ ਵੀ ਮੁੰਡਾ ਪੂਰਾ ਜਵਾਨ ਹੈ। ਬਸ ਹੁਣ ਬਾਬਾ ਜੀ ਤੁਹਾਨੂੰ ਮੈਂ ਐਸੀ ਡਾਈਟਿੰਗ ਕਰਨੀ ਹੈ ਕਿ ਮੈਂ 2 ਤੋਂ 3 ਹਫ਼ਤਿਆਂ ਦੇ ਅੰਦਰ ਮੈਂ ਜਿਹੜਾ ਨਾ ਕੋਈ ਆਪਣਾ 35 ਤੋਂ 40 ਕਿਲੋ ਵਜ਼ਨ ਘਟਾਉਣਾ ਹੈ ਤੇ ਮੈਂ ਕਾਂਗੜੀ ਪਲਵਾਣਾ ਹੈ। ਆਵਾਜ਼ ਚੱਲਣੀ ਤੇ ਮੈਂ ਇੱਧਰ ਨੂੰ ਉੱਡ ਦੇਣਾ, ਆਵਾਜ਼ ਇੱਧਰ ਨੂੰ ਹੋਣੀ, ਮੈਂ ਇੱਧਰ ਨੂੰ, ਮੈਂ ਇੱਕ ਰੱਸੀ ਬੰਨ੍ਹ ਕੇ ਉਹਦੇ ਲੱਕ ਨਾਲ ਨਾ ਫਿਰ ਘਰੋਂ ਬਾਹਰ ਨਿਕਲਿਆ ਕਰਨਾ ਤਾਂ ਕਿ ਮੈਂ ਗਵਾਚ ਨਾ ਜਾਵਾਂ ਕਿਤੇ। ਜੀ ਮਾਂ ਜੀ ਅੱਜ ਬਣਾ ਰਹੇ ਨੇ ਕਰੇਲੇ ਤੇ ਮਾਸ਼ਾਅੱਲਾ ਨਾਲ ਗੋਸ਼ਤ। ਠੀਕ ਹੈ, ਕਰੇਲੇ ਗੋਸ਼ਤ ਬਣ ਰਿਹਾ, ਜਿਹਨੇ ਖਾਣਾ ਆ ਜਾਓ। ਅੱਜ ਐਸਾ ਮੀਂਹ ਨੇ ਬੰਨਿਆ, ਅੱਜ ਸੋਚਿਆ ਸੀ ਕਿ ਆਊਟਡੋਰ ਵਲੌਗ ਕਰਨਾ ਸੀ। ਠੀਕ ਹੈ, ਵਲੌਗ ਕਰਾਂਗੇ ਥੋੜਾ ਬਾਹਰ ਨਿਸ਼ਾਰ ਨਿਕਲ ਕੇ। ਠੀਕ ਹੈ, ਆਊਟਡੋਰ ਵਲੌਗ ਸ਼ੁਰੂ ਕੀ ਕੀਤਾ, ਆਊਟਡੋਰ ਵਲੌਗ ਜਿਹੜਾ ਨਾ ਆਊਟਡੋਰ ਵਲੌਗ ਹੀ ਰਹਿ ਗਿਆ। ਠੀਕ ਹੈ, ਹਾਂ ਬਾਰਿਸ਼ ਨੇ ਚੰਗਾ ਇਹਨੂੰ ਬੰਨਿਆ, ਰਸੀਆਂ ਤਲੋਂਦਾ ਫਿਰਦਾ, ਕਿਹੜਾ ਜਰਕ ਜਾਂਦਾ ਬਾਹਰ ਦੇ ਅੰਦਰ ਦੇ ਬਾਹਰ ਕੀ ਬੰਦਾ ਜਾਵੇ, ਉਦੋਂ ਕੜੀਆਂ ਪੈਂਦੀਆਂ ਹੁੰਦੀਆਂ ਫੇਰ ਘਰ ਆ ਜਾਂਦਾ। ਬਾਹਰ ਬੰਦਾ ਕੀ ਜਾਵੇ, ਜੋ ਬੂਹੇ 'ਚ ਪੈਰ ਬਾਹਰ ਨਹੀਂ ਵੇਖੀਦਾ ਤੇ ਬਾਹਰ ਮੀਂਹ ਪੈਣ ਲੱਗ ਪੈਂਦਾ। ਮੀਂਹ ਵੀ ਐਸਾ ਲੱਗਿਆ ਹੈ ਕਿ ਬਾਬਾ ਜੀ ਝੜੀ ਲੱਗ ਗਈ। ਸੋ ਕਹਿੰਦੇ ਨੇ ਸੌਣ ਦੀ ਝੜੀ ਵੇਲੇ ਸੌਣ ਦੀ ਝੜੀ। ਮੈਂ ਵੀ ਜਾਣਾ ਕੋਠੇ ਤੇ ਵੀ ਛੱਤ ਤੇ ਚੜੀ, ਮੈਂ ਕੋਠੇ ਕੀ ਜਾਣਾ, ਛੱਤ ਤੇ ਕੋਈ ਚੜ੍ਹਨ ਨਹੀਂ ਦੇਣ ਡਿਆ। ਇੱਥੇ ਕਿੱਡੀ ਸੁਹਾਨੀ ਹਵਾ ਆ ਰਹੀ ਹੈ, ਆਏ ਹਾਏ ਠੰਡੀ। ਮੈਂ ਕਹਿੰਦਾ ਬਿਲਕੁਲ ਐ ਫਰੈਸ਼ ਹਵਾ ਆ ਰਹੀ ਇੱਥੇ। ਲੇਕਿਨ ਉਹ ਉੱਥੇ ਕਲੀ ਕੇ ਮਿਰਚਾਂ ਸ਼ੇਚਾਂ ਤੁਹਾਡੇ ਭਰਾ ਨੇ ਡਾਈਟ ਕਰਦੀ ਬਾਬਾ ਜੀ ਫੁੱਲ ਸ਼ੁਰੂ। ਉਹ ਵੇਖੋ ਸਲਾਦ ਦੀ ਪਲੇਟ ਫੁੱਲ ਐ ਭਰ ਕੇ ਰੱਖੀਏ, ਬੇਬੇ ਦਰਾਣੀਆਂ ਛੰਡੇ ਪਕਾ ਰਹੀ ਏ ਤੇ ਨਾਲ ਮੈਂ ਕਿਹਾ ਵਿਟਾਮਿਨ ਉਹ ਵੀ ਖੋਲ ਦੇਣਾ। ਇੱਧਰ ਬਾਬਾ ਜੀ ਸੇਵੀਆਂ ਨਾਲ ਰੱਖਤੇ ਨੇ। ਮੈਂ ਕਿਹਾ ਬਾਬਾ ਜੀ ਕਰੇਲੇ ਗਰਮ ਹੁੰਦੇ ਨੇ ਤੇ ਸੇਵੀਆਂ ਹੁੰਦੀਆਂ ਨੇ ਠੰਡੀਆਂ, ਗਰਮ ਕਰੇਲਿਆਂ ਦਾ ਨਾਲ ਆਪਾਂ ਖਾਵਾਂਗੇ ਠੰਡੀਆਂ ਸੇਵੀਆਂ। ਇਹ ਦਰਵਾਜ਼ਾ ਖੁੱਲਿਆ ਹੋਇਆ ਵਾ, ਇਹ ਵੀ ਡੋਰ ਖੁੱਲਿਆ ਬਾਬਾ ਜੀ ਤਾਂ ਕਿ ਜਿਹੜਾ ਨਾ ਹਵਾ ਦੀ ਕ੍ਰੋਸਿੰਗ ਪ੍ਰੋਪਰ ਹੋਵੇ ਤੇ ਘਰ ਥੋੜਾ ਠੰਡਾ ਮੱਠਾ ਰਹੇ। ਹੁਣ ਬੇਬੇ ਬਣਾ ਲੈਂਦੀ ਏ ਹਾਂਡੀ ਛਾਂਡੀ, ਕਰੇਲੇ ਬੇਬੇ ਨੇ ਕਰ ਲੈਣੇ ਫਰਾਈ ਕਰੇਲੇ ਕਰਨੇ ਹੁੰਦੇ ਨੇ। ਕਹਿਤਾ ਕਿ ਤੁਸੀਂ ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਤਾਂ ਕੋੜੇ ਕੋਈ ਨਹੀਂ ਤੇ ਬੇਬੇ ਦੇ ਤੋਂ ਕੌੜੇ ਬਣੇ ਆ, ਨਹੀਂ ਕਰੇਲੇ ਕੋੜੇ ਹੁੰਦੇ ਨੇ ਨਾ। ਕਿਉਂ ਨਹੀਂ ਕੌੜੇ, ਅਸੀਂ ਨੇ ਥੋੜਾ ਜਿਹਾ ਪਿਆਰ ਪਾਇਆ। ਅੱਛਾ, ਤੇ ਪਿਆਰ 'ਚ ਕੀ ਸ਼ਹਿਦ ਪਾਇਆ ਸੀ? ਸ਼ਾਇਦ ਹੀ ਪਿਆਰ ਸ਼ਾਇਦ ਹੁੰਦਾ ਹੈ। ਵਾਹ, ਐ ਤੇ ਸਾਡੀ ਬੇਬੇ ਕੋਲੋਂ ਤੁਸੀਂ ਗੱਲਾਂ ਸੁਣ ਲਓ, ਇੰਨੀਆਂ ਕੁ ਮਿੱਠੀਆਂ। ਮੈਂ ਕਹਿੰਦਾ ਤੁਸੀਂ 5 ਮਿੰਟ ਕੋਲ ਬਹਿ ਜਾਓਗੇ ਨਾ ਤੇ ਤੁਹਾਡੇ ਤੇ ਦਿਲ ਦੇ ਵਿੱਚੋਂ ਨਾ ਲਹੂ ਦੀ ਜਗ੍ਹਾ ਤੋਂ ਸ਼ਹਿਦ ਟਪਕਣਾ, ਮਿੱਠਾ ਹਨੀ। ਆਏ ਕੀ ਲੈਣਾ ਦੁਨੀਆ ਤੋਂ, ਆ 2 ਮੂੰਹ ਦੇ ਮਿੱਠੇ ਬੋਲ ਹੀ ਤਾਂ ਹੈਗੇ ਨੇ।
ਜੇ ਮਰ ਗਏ ਪਿੱਛੋਂ ਕੋਈ ਯਾਦ ਕਰੇਗਾ ਤੇ ਜੇ ਐਵੇਂ ਮੈਂ ਤੂੰ ਕਰਦੇ ਰਹੇ ਤੇ ਕਿੰਨੇ ਯਾਦ ਕਰਾਉਣਾ ਜਾਨ ਛੁੱਟੀ ਪਰਾਂ ਦਬਾਵੇ। A few moments later. ਜੀ ਖਾਣਾ ਛਾਣਾ ਤੁਹਾਡੇ ਭਰਾ ਨੇ ਬਣਾ ਕੇ ਖਾ ਪੀ ਲਿਆ, ਕਰੇਲੇ ਛਲੇਰੇ ਬੇੜ ਕੇ ਤੇ ਹੁਣ ਬਾਬਾ ਜੀ ਚਾਹ ਦਾ ਮੌਸਮ ਆ ਗਿਆ ਤੇ ਚਾਹ ਮੈਂ ਬਣਾ ਲਈ ਹੈ ਤੇ ਬੇਬੇ ਕੋਲ ਪੁੱਛਦੇ ਅੱਜ ਬੇਬੇ ਦਾ ਆਊਟਡੋਰ ਵਲੌਗ ਕਿੱਦਾਂ ਰਿਹਾ। ਪ੍ਰੋਗਰਾਮ ਤਾਂ ਜੈਸੇ ਬਣ ਗਿਆ। ਪ੍ਰੋਗਰਾਮ ਵੜ ਗਿਆ ਵਾਕਈ ਪ੍ਰੋਗਰਾਮ ਵੜ ਗਿਆ ਕਿਉਂਕਿ ਅੱਜ ਆਊਟਡੋਰ ਵਲੌਗ ਦਾ ਸ਼ੂਟ ਦਾ ਸੀਨ ਬਣਾਇਆ ਸੀ, ਠੀਕ ਹੈ। ਤੇ ਬੜੀ ਹਿੰਮਤ ਕਰਕੇ ਅਸੀਂ ਬਾਹਰ ਨਿਕਲੇ ਆ, ਬਾਹਰ ਨਿਕਲ ਕੇ ਗਲੀ 'ਚ ਥੋੜਾ ਬਾਬਾ ਜੀ ਕਰ ਰਹੇ ਸੀ, ਸੋਚਿਆ ਸੀ ਪਲਾਨ ਕੀਤਾ ਸੀ ਕਿ ਬਾਹਰ ਜਾਵਾਂਗੇ, ਹੋਰ ਕਿਤੇ ਨਾ ਕਿਤੇ ਜਾਵਾਂਗੇ, ਨਿਕਲਾਂਗੇ, ਠੀਕ ਹੈ। ਅੱਜ ਵਲੌਗ ਜਿਹੜਾ ਨਾ ਆਊਟਡੋਰ ਹੋਏਗਾ ਤੇ ਬਾਹਰ ਇੱਧਰ ਉੱਧਰ ਘੁੰਮਣ ਕਹਾਣੀਆਂ ਤੇ ਬੇਬੇ ਨੂੰ ਘੁਮਾ ਸ਼ਮਾ ਕੇ ਕਰਾਂਗੇ। ਲੇਕਿਨ ਉਹ ਐਸਾ ਕੀ ਆਊਟਡੋਰ ਚੱਲਿਆ, ਉਹ ਸਾਰਾ ਦਾ ਸਾਰਾ ਪ੍ਰੋਗਰਾਮ ਹੀ ਵੜ ਗਿਆ। ਹੁਣ ਅੱਗੇ ਮੈਂ ਕੀ ਕਹਿ ਸਕਦੀ ਹਾਂ, ਵੜ ਗਿਆ ਤਾਂ ਵੜ ਗਿਆ। ਵੜ ਗਿਆ ਤੂੰ ਵੜ ਗਿਆ, ਇੰਨੀ ਮੁਸ਼ਕਲ ਨਾਲ ਪਲਾਨ ਬਣਾਇਆ ਸੀ, ਠੀਕ ਹੈ। ਸਾਰਾ ਦਾ ਸਾਰਾ ਪ੍ਰੋਗਰਾਮ ਵੜ ਗਿਆ। ਹੁਣ ਤੁਸੀਂ ਕਹਿਣਾ ਵੇਖੋ ਇਹ ਕੀ ਖਿਲਾਰਿਆ, ਮੈਂ ਕੱਪੜੇ ਪਾ ਕੇ ਬਾਹਰ ਨਿਕਲਦਾ ਤੇ ਮੀਂਹ ਆ ਜਾਂਦਾ। ਇੱਕ ਮੇਰੀ ਸ਼ਰਟ ਰਾਤੀ ਗਿੱਲੀ ਹੋਈ, ਉਹ ਮੈਂ ਉਹ ਟੰਗੀ, ਐ ਮੈਂ ਸਵੇਰ ਜੇ ਨਹਾ ਕੇ ਪਾਈ ਆ ਤੇ ਉਹ ਮੈਂ ਉਹ ਟੰਗੀ ਉਹਨੇ ਲਾਤੀ, ਉਹ ਟਰੋਜ਼ਰ ਭੇਜਿਆ ਉਹ ਮੈਂ ਉਹ ਸੁੱਟਿਆ, ਠੀਕ ਹੈ। ਤੇ ਆਪ ਮੈਂ ਪਾਏ ਸੀ ਤੇ ਇਹ ਵੀ ਮਾੜੇ ਮਾੜੇ ਹਲਕੇ ਹਲਕੇ ਨਵੀਂ ਮੈਂ ਬਾਹਰ ਨਿਕਲਦਾ ਹੀ ਗਿਆ ਸੀ, ਜਿੰਨਾ ਵੀ ਮੀਂਹ ਪੈ ਗਿਆ ਇਸ ਬਾਤ ਹਲਕਾ, ਲੇਕਿਨ ਇਹ ਹੈ ਕਿ ਬੱਚਤ ਹੋ ਗਈ। ਬਸ ਹੁਣ ਮੈਂ ਕੀ ਦੱਸਾਂ, ਮੈਂ ਕਿਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ। ਸਵੇਰੇ ਸਾਰੇ ਧੋ ਕੇ ਸਵੇਰ ਦਾ सुबह जरा ना फटकड़ी लानी है हमने, ठीक है। और फटकड़ी वाली बाजी की वीडियो देखी, बड़ा अच्छा बोलती है, ठीक है। और फटकड़ी तो मैंने याद आया कि सुबह फटकड़ी लानी है तो जरा ना मेरा भी दिमाग काम कर सकता, मैं टेक लानी सी, मैं फ्रिज खोल के टेक ला के ਤੂੰ ਫ੍ਰਿਜ ਖੋਲ ਕੇ ਟੇਕ ਲਾ ਕਰੋਗੇ ਨਾਲ ਚਮੜਨਾ ਉਹ ਤਾਂ ਮੌਸਮ ਉਹੀ ਗੱਲ ਨਹੀਂ, ਫ੍ਰਿਜ ਨੂੰ ਟੇਕ ਲਾ ਲੈਣੀ ਚਾਹੀਦੀ ਆ, ਥੱਲੇ ਬੂਹਾ ਖੋਲੋ ਤੇ ਬਾਹਰ ਰੱਖੋ, ਟੇਕ ਲਾ ਲਓ, ਮੌਜਾਂ ਨੇ। ਤੇ ਇੱਥੇ ਕਰਦੇ ਆ, ਠੀਕ ਹੈ ਜੀ, ਇੱਥੇ ਕਰਦਾ ਇਹਦਾ ਵਲੌਗ ਐਂਡ। ਉਮੀਦ है ਤੁਹਾਨੂੰ वीडियो अच्छी लगी, वीडियो लाइक शेयर कमेंट, चैनल को सब्सक्राइब। इंशाल्लाह मिलते हैं सुबह एक नए व्लॉग के साथ, मुझे दीजिए इजाजत, अल्लाह हाफिज, बाय बाय।